ਤੇ ਪਿੰਡ ਕਿਹੜਾ ਸੀ? ਪਿੰਡ ਨੰਗਲੀ ਦੁਆਬਾ। ਇੱਕ ਰਸੂਲਾਂ ਦੀ ਵੱਡੀ ਛੋਟੀ ਸ਼ਕੀਨਾ ਸੀ, ਉਹਦੀ ਛੋਟੀ ਜੀਰਾਂ ਜਿਹੜੀ ਸੀਆਂ ਬਹੁਤ ਪ੍ਰੇਮ ਸੀ। ਇੱਕੋ ਸਾਈ ਅਸੀਂ ਖੇਡਣਾ, ਇੱਕੋ ਸਾਈ ਚਰਖੇ ਕੱਟਦੀਆਂ, ਪੂਰੇ ਕੱਟਣੇ। ਰੱਬ ਕਰੇ ਉਹ ਜਿਉਂਦੀ ਹੋਵੇ, ਤੁਹਾਡੀ ਗੱਲ ਸੁਣੇ। ਉਹਦਾ ਤੁਹਾਡਾ ਦਿਲ ਤਾਂ ਕਰਦਾ ਹੋਣਾ ਉੱਥੇ ਜਾਣ ਬਹੁਤ ਜ਼ਿਆਦਾ। ਮੈਂ ਤਾਂ ਨਹੀਂ ਹੁਣ ਮੈਨੂੰ ਕੋਈ ਲੈ ਜਾਏ, ਮੈਂ ਹੁਣ ਚੱਲਾਂ। ਬਹੁਤ ਇੰਨਾ ਦਿਲ ਕਰਦਾ ਜੇ ਕਿਤੇ ਵਿਖਾਲ ਦਿਓ ਤਾਂ ਤੁਹਾਡੀ ਮਿਹਰਬਾਨੀ। ਇਹ ਸਾਡੀਆਂ ਭੈਣਾਂ ਸਨ, ਨਜ਼ੀਰਾਂ ਸੀ, ਸ਼ਹੀਦਾਂ ਸੀ, ਸਕੀਨਾ ਸੀ, ਰਸੂਲਾਂ ਸੀ। ਉਹ ਤੇ ਉਹ ਫੌਤ ਹੋ ਗਈਆਂ ਨੇ। ਵੀ ਇਹ ਨਜ਼ੀਰਾਂ ਜਿਹੜੀ ਆ ਹੁਣ ਫੌਤ ਹੋਈ ਹੈ ਸਾਲ ਡੇਢ ਤੋਂ। ਲਓ ਜੀ ਬੀਬੀ ਜੀ ਜੋਗਿੰਦਰ ਕੌਰ ਸਾਹਿਬਾ, ਤੁਹਾਡੀ ਖੁਆਇਸ਼ ਤੇ ਤੁਹਾਡੇ ਮੈਂ ਪਿੰਡ ਨੰਗਲੀ ਦੁਆਬਾ ਪਹੁੰਚਿਆ। ਇੱਥੇ ਆ ਕੇ ਇੱਕ ਬਜ਼ੁਰਗਾਂ ਨਾਲ ਮੇਰੀ ਗੱਲ ਹੋਈ ਹੈ ਤੇ ਤੁਹਾਡੀ ਕੋਈ ਵੀ ਸਹੇਲੀ ਜਿਹੜੀ ਹੈ ਨਾ ਉਹ ਜ਼ਿੰਦਾ ਨਹੀਂ। ਉਹ ਉਮਰ ਦੇ ਨਾਲ ਨਾਲ ਉਹ ਪੂਰੀਆਂ ਹੋ ਗਈਆਂ ਨੇ, ਉਹ ਅੱਲਾ ਕੋ ਜਾ ਚੁੱਕੀਆਂ ਨੇ। ਵਰਨਾ ਮੈਂ ਉਹਨਾਂ ਦੀ ਤੁਹਾਡੇ ਨਾਲ ਜ਼ਰੂਰ ਗੱਲ ਕਰਾਂਦਾ, ਉਹਨਾਂ ਦੇ ਤੁਹਾਡੇ ਬਾਰੇ 'ਚ ਤਾਸਰਾਤ ਲੈਂਦਾ, ਲੇਕਿਨ ਮੈਂ ਸਾਰਾ ਪਿੰਡ ਤੁਹਾਨੂੰ ਵਹਾਲਣਾ ਤੇ ਉਸ ਪਰਿਵਾਰ ਜਿਹਦੇ ਪਰਿਵਾਰ ਦੀਆਂ ਤੁਹਾਡੀਆਂ ਸਹੇਲੀਆਂ ਸਨ, ਨਜ਼ੀਰਾਂ ਸ਼ਰੀਫਾਂ, ਉਹਨਾਂ ਦਾ ਅਗਰ ਕੋਈ ਪਰਿਵਾਰ ਹੈ ਤੇ ਉਹਨਾਂ ਦੇ ਬਜ਼ੁਰਗਾਂ ਨਾਲ ਮੈਂ ਜ਼ਰੂਰ ਗੱਲ ਕਰਾਂਗਾ ਇਸ ਵੀਡੀਓ 'ਚ, ਤੇ ਉਹ ਵੀ ਤੁਹਾਨੂੰ ਜਾਣਦੇ ਹੋਣਗੇ। ਤੇ ਨਾਲੇ ਪਿੰਡ ਦੀਆਂ ਗਲੀਆਂ ਵੀ ਵਹਾਲਣਾ, ਨਾਲੇ ਪਿੰਡ 'ਚ ਅਗਰ ਕੋਈ ਮਕਾਨ ਬਚਿਆ ਹੈ ਤੇ ਮੈਂ ਉਹ ਵੀ ਤੁਹਾਨੂੰ ਵਹਾਲਣਾ ਵਾ। ਤੇ ਚਲੋ ਵੀਡੀਓ ਸ਼ੁਰੂ ਕਰਨੇ ਆ। ਲਓ ਜੀ ਦੋਸਤੋ, ਜਿਹੜਾ ਮੇਨ ਨਾਰੋਵਾਲ ਸ਼ਕਰਗੜ੍ਹ ਰੋਡ ਹੈ ਉਹਨੂੰ ਮੈਂ ਛੱਡ ਦਿੱਤਾ ਤੇ ਇਹ ਹੁਣ ਆ ਗਿਆ ਜਿਹੜਾ ਛੋਟਾ ਰੋਡ ਹੈਗਾ ਜਿਹੜਾ ਜਾਂਦਾ ਨੰਗਲੀ ਦੁਆਬਾ ਨੂੰ। ਦੋ ਪਿੰਡ ਨੇ ਬੇਸਿਕਲੀ, ਨੰਗਲੀ ਤੇ ਦੁਆਬਾ। ਤੇ ਬੀਬੀ ਜੋਗਿੰਦਰ ਕੌਰ ਹੋਣਾ ਦਾ ਤਲਕ ਸੀ ਦੁਆਬਾ ਪਿੰਡ ਤੋਂ। ਇਹਨੇ ਬਿਲਕੁਲ ਨਾਲ ਪਿੰਡ ਨੇ। ਤੇ ਇਸ ਸਾਈਡ ਤੇ ਰਹਿ ਜਾਂਦਾ ਇਹ ਜਿਹੜਾ ਮੇਨ ਸ਼ਕਰਗੜ੍ਹ ਤੇ ਨਾਰੋਵਾਲ ਰੋਡ ਹੈਗਾ, ਜਿਹੜਾ ਦਰਬਾਰ ਸਾਹਿਬ ਕਰਤਾਰਪੁਰ ਨੂੰ ਵੀ ਜਾਂਦਾ। ਤੇ ਅਸੀਂ ਜਾ ਰਹੇ ਹਾਂ ਨੰਗਲੀ ਦੁਆਬਾ। ਇਹ ਪਿੰਡ ਹੈਗਾ ਕਿਉਂਕਿ ਬਾਰਡਰ ਤੇ, ਇਸ ਲਈ ਇਹ ਬਾਰਡਰ ਦਾ ਬੰਨ ਹੈਗਾ ਜਿਹੜਾ ਮੈਂ ਲੰਘ ਕੇ ਜਾ ਰਿਹਾ। ਇਹ ਬੰਨ ਹੈਗਾ ਦਫਾਈ ਬੰਨ, ਤੇ ਇਹ ਅੱਗੇ ਮੈਂ ਜਾ ਰਿਹਾ। ਮੈਂ ਇਸ ਤੋਂ ਅੱਗੇ ਹੁਣ ਜੂ ਮੈਂ ਅੱਗੇ ਜਾਵਾਂਗਾ ਬਾਰਡਰ ਆ ਜਾਏਗਾ, ਅਗਲੇ ਪਾਸੇ ਚੜ੍ਹਦਾ ਪੰਜਾਬ ਦਾ ਇਲਾਕਾ ਉਹ ਸ਼ੁਰੂ ਹੋ ਜਾਏਗਾ। ਲਓ ਜੀ ਇਹ ਪਿੰਡ ਆ ਗਿਆ ਦੁਆਬਾ। ਇਹ ਜਨਾਬ ਖਸੂਸੀ ਮਨਾਸਰ ਤੇ ਉਹ ਸਾਹਮਣੇ ਪਿੰਡ ਨੰਗਲੀ ਤੇ ਇਹ ਦੁਆਬਾ। ਜੀ ਭਾਜੀ ਕੀ ਨਾਮ ਤੁਹਾਡਾ? ਮੇਰਾ ਨਾਮ ਰਾਸ਼ਦ ਅਲੀ ਜੀ। ਰਾਸ਼ਿਦ ਭਾਈ ਇਹ ਜਰਾ ਕਿਹੜਾ ਪਿੰਡ ਨੰਗਲੀ ਦੁਆਬਾ? ਦੁਆਬਾ ਜੇ ਤੇ ਉਹ ਸਾਹਮਣੇ ਜਿਹੜਾ ਜੋ ਨੰਗਲੀ ਜੀ, ਇਹ ਕਿਹੜਾ? ਇਹ ਦੁਆਬਾ ਜੇ ਜਿਹੜਾ ਸਾਹਮਣੇ ਜਿੱਦਨ ਵੀਡੀਓ ਦੁਆਬਾ ਠੀਕ ਹੈ। ਤੇ ਨੰਗਲੀ? ਨੰਗਲੀ ਉਹ ਵਾਲਾ ਸਾਹਮਣੇ ਵਾਲਾ ਜੀ। ਨੰਗਲੀ ਉਹ ਸਾਹਮਣੇ ਵਾਲਾ ਪਿੰਡ ਹੋ ਗਿਆ ਤੇ ਬਿਲਕੁਲ ਨਾਲ ਹੀ ਨੇ। ਬਿਲਕੁਲ ਬਾਰਡਰ ਦੇ ਨਾਲ ਵਾਲਾ ਪਿੰਡ। ਠੀਕ ਹੈ। ਤੇ ਥੋੜਾ ਜਿਹਾ ਗਲੀ ਮੇਨ ਗਲੀ ਹੈ ਹੀ ਇਹਦੀ? ਮੇਨ ਗਲੀ ਇਹ ਜਾ ਰਹੀ ਹੈ। ਚਲੋ। ਉਤੋਂ ਵੀ ਰਾਸਤਾ ਨੰਗਲੀ ਵੱਲੋਂ ਵੀ ਆ ਜਾਂਦਾ। ਅੱਛਾ। ਬਕਾਇਆ ਤੋਂ ਜ਼ਿਆਦਾਤਰ ਇਧਰੋਂ ਇਸਤੇਮਾਲ। ਲਓ ਜੀ ਇਹ ਜਿਹੜੀ ਬੀਬੀ ਉਤਰ ਇਸ ਪਿੰਡ ਦੀ ਸਨ ਜੋਗਿੰਦਰ ਕੌਰ ਸਾਹਿਬਾ, ਉਹਨਾਂ ਨੇ ਬੜੀਆਂ ਪਿੰਡ ਇਹ ਦੁਆਬਾ ਪਿੰਡ ਦੇ ਸਨ ਉਹਨਾਂ। ਤੇ ਇਹ ਸੀ ਮੇਨ ਜਿਹੜਾ ਨਾ ਉਹ ਜਿਹੜਾ ਐਂਟਰੈਂਸ ਹੈਗੀ ਇਹਦੀ, ਉਹਦੇ ਜਾ ਰਹੇ ਆ। ਕਿਹਾ ਗਿਆ ਕਿ ਬਹੁਤ ਵੱਡਾ ਇਹ ਵੀ ਸਿੱਖ ਸਰਦਾਰਾਂ ਦਾ ਪਿੰਡ ਹੁੰਦਾ ਸੀ ਵੰਡ ਤੋਂ ਪਹਿਲਾਂ, ਲੇਕਿਨ ਹੁਣ ਇੱਥੇ ਮਹਾਜਰ ਵੀ ਆਏ ਨੇ ਦੂਸਰੇ ਇਹ ਬਹੁਤ ਪੁਰਾਣਾ ਮਕਾਨ। ਅੱਛਾ ਜੀ, ਮੈਨੂੰ ਥੋੜਾ ਦੱਸੋ ਇਹ ਮਕਾਨ ਦੇ ਬਾਰੇ 'ਚ। ਇਹ ਬਹੁਤ ਪੁਰਾਣਾ ਮਕਾਨ ਹੈ ਸਿੱਖਾਂ ਦੇ ਬਾਰੇ ਦਾ ਜੀ। ਇਹ ਸਿੱਖਾਂ ਦਾ ਬਾਰੇ ਤੇ ਦੋ ਦਰ ਰਹਿ ਗਿਆ। ਤੇ ਇਹ ਜਨਾਬ ਇਹਦੀ ਇੱਕ ਸਾਈਡ ਦੀ ਬਾਰੀ ਹੈ। ਇਹ ਇਥੋਂ ਬਾਰੀ ਖਤਮ ਲੋਕੀ ਕੋਈ ਦਰਵਾਜ਼ਾ ਇਹਦਾ ਕਿੱਧਰ ਹੈਗਾ ਮੇਨ? ਦਰਵਾਜ਼ਾ ਉਸ side। ਲਓ ਜੀ ਇਹ ਇੱਕ ਘਰ ਇੱਥੇ ਹਲੇ ਵੀ ਹੈ ਜੇ ਓਰੀਜਨਲ, ਜਿਹੜਾ ਕਿ ਉਸ ਦੌਰ ਦਾ। ਇਹ ਪਤਾ ਨਹੀਂ ਹੋਗਾ ਕਿਹੜੇ ਸਰਦਾਰ ਦਾ ਸੀ। ਇਹ ਨਹੀਂ ਕੋਈ ਪਤਾ। ਓਏ ਹੋਏ ਆ ਵੇਖੋ ਜਨਾਬ, ਇਹ ਸਾਹਮਣੇ ਨਿਸ਼ਾਨੀ ਲੱਗੀ ਜਿਹਨੂੰ ਨਜ਼ਰ ਨਹੀਂ ਆ ਇਹ ਜਨਾਬ ਇੱਥੇ ਗੁਰਮੁਖੀ ਵੀ ਲਿਖੀ ਜੇ ਕੁਝ, ਇਹ ਤੁਸੀਂ ਦੇਖ ਸਕਦੇ ਹੋ। ਇਹ ਕੁਝ ਲਿਖਿਆ ਜੇ ਇਹਨਾਂ ਦਾ ਨੰਬਰ ਅੱਗੇ ਲਿਖਿਆ ਜੀ 36 1900 ਤੇ ਪਤਾ ਨਹੀਂ 1936 1936 ਦਾ ਜੀ। ਇਹ ਜਨਾਬ ਲਿਖਿਆ ਜੇ 1936। ਇਹ ਦੇਖੋ ਇਹ 19 ਤੇ ਇਹ 36 ਤੇ ਇਹ ਕੁਝ ਪੰਜਾਬੀ ਦੇ ਵਿੱਚ ਵੀ ਲਿਖਿਆ ਜਾ। ਹੁਣ ਮੈਨੂੰ ਨਹੀਂ ਪਤਾ ਕੀ ਲਿਖਿਆ, ਲੇਕਿਨ ਇਹ ਕੁਝ ਲਿਖਿਆ ਜੇ। ਇਹ ਬੜਾ ਹੀ ਪੁਰਾਣਾ ਘਰ ਹੈ। ਤੇ ਇਹ ਜਨਾਬ ਚਲੋ ਅਗਰ ਤੁਸੀਂ ਅੰਦਰੋਂ ਵੇਖਣਾ ਅੰਦਰ ਚੱਲਦੇ ਆ ਜਨਾਬ। ਇਹ ਦੇਖੋ ਬਾਹਰ ਦੀਆਂ ਖਿੜਕੀਆਂ ਨੇ ਤੇ ਅੰਦਰ ਜਾ ਕੇ ਵੇਖਦੇ ਆ। ਓਏ ਹੋਏ ਇਹ ਜਨਾਬ ਛੱਤਾਂ, ਗੈਲਰੀ ਦੇ ਉੱਤੇ ਜਿਹੜਾ ਨਾ ਉਹ ਛੱਤਾਂ ਨੇ, ਤੇ ਨਾਲ ਹੀ ਸੱਜੇ ਪਾਸੇ ਇੱਕ ਬੂਹਾ ਹੈ। ਇਹ ਦੀਵੇ ਸ਼ੀਵੇ ਰੱਖਣ ਵਾਸਤੇ ਸੀ ਜਿਹੜਾ ਹੈਗਾ ਸੀ। ਤੇ ਇਹ ਜਨਾਬ ਲੌਕ ਲੱਗੇ ਜਿਹਦੇ ਵਿੱਚ ਦਰਵਾਜ਼ਿਆਂ ਦੇ 'ਚ ਓਰੀਜਨਲ ਦਰਵਾਜ਼ੇ ਨੇ, ਲੌਕ ਨਵੇਂ ਨੇ ਲੇਕਿਨ ਦਰਵਾਜ਼ੇ ਜਿਹੜੇ ਨਾ ਉਹ ਉਹੀ ਪੁਰਾਣੇ ਲੱਗੇ ਨੇ। ਇਹ ਛੱਤਾਂ ਦੇ ਉੱਤੇ ਜਨਾਬ ਇਹ ਜਨਾਬ ਕਮਰਾ ਨਹੀਂ ਬੇਫਿਕਰ ਹੋ। ਇਹ ਜਨਾਬ ਵੇਖੋ ਛੱਤ, ਤੇ ਇਹ ਵੇਖੋ ਜੀ ਅਲਮਾਰੀਆਂ ਸਾਡੇ ਬਜ਼ੁਰਗਾਂ ਦੀ ਜੇ ਕੋਈ ਨਿਸ਼ਾਨੀ
ਇਹ ਦੁਆਬਾ ਪਿੰਡ ਦੇ ਵਿੱਚ ਇੱਕ ਹੀ ਘਰ ਜਿਹੜਾ ਨਾ ਉਹ ਪੁਰਾਣਾ ਉਹ ਬਚਿਆ ਤੇ ਇਹ ਜਨਾਬ ਉਹਦਾ ਇਹ ਵੀ ਇੱਕ ਕਮਰਾ 'ਚ ਹੁਣ ਛੱਤਾਂ ਤੇ ਇਹਦੀਆਂ ਜਿਹੜੀਆਂ ਨੇ ਟੁੱਟ ਗਈਆਂ ਲੇਕਿਨ ਇਹ ਦੇਖੋ ਜਨਾਬ ਕੀ ਦੇਖੋ ਜੀ ਇਹ ਜਨਾਬ ਤੁਸੀਂ ਵੇਖ ਸਕਦੇ ਇਧਰੋਂ ਇਹ ਮਕਾਨ ਇਹ ਬਿਲਕੁਲ ਪੁਰਾਣਾ ਮਕਾਨ ਹੈਗਾ ਤੇ ਅੱਜ ਵੀ ਮੌਜੂਦ ਹੈਗਾ। ਤੇ ਇਹ ਜਨਾਬ ਤੁਸੀਂ ਦੇਖ ਸਕਦੇ ਹੋ ਇਹ ਅੰਦਰ ਦਾ ਵਿਊ। ਇਹ ਜਨਾਬ ਉਸ ਪਿੰਡ ਦਾ ਇੱਕ ਮਕਾਨ ਲੱਭਾ ਪੁਰਾਣਾ। ਇਹ ਕੀ ਹੈ ਜੀ? ਦਰਬਾਰ ਹੈ ਪੁਰਾਣਾ। ਪੁਰਾਣਾ ਦਰਬਾਰ ਹੈ, ਵੰਡ ਤੋਂ ਪਹਿਲਾਂ ਨਹੀਂ ਲੱਗਦਾ। ਇਹ ਜਨਾਬ ਅੰਦਰ ਵੜਦੀਆਂ ਦਰਬਾਰ ਹੁੰਦਾ ਕਿਸੇ ਬਜ਼ੁਰਗ ਦਾ ਤੇ ਇਹ ਵੀ ਬਹੁਤ ਪੁਰਾਣਾ ਹੈ। ਤੇ ਇਹ ਜਿਹੜਾ ਨਾ ਮੇਨ ਜਦੋਂ ਅੰਦਰ ਆਈਦਾ ਨਾ ਪਿੰਡ ਦੇ ਵਿੱਚ ਇਹ ਦਰਬਾਰ ਸੱਜੇ ਹੱਥ ਹੁੰਦਾ ਤੇ ਇਹ ਜਨਾਬ ਅੱਗੇ ਨੂੰ ਲਓ ਜੀ। ਅਗਰ ਤੇ ਮਾਂ ਜੀ ਵਹਿੰਦੇ ਹੋਏ ਤਾਂ ਉਹਨਾਂ ਦੇ ਪਿੰਡ ਫਾ ਛੱਡਨੇ ਆ। ਚਲੋ ਅਸੀਂ ਇਹ ਤਾਂ ਨਹੀਂ ਕਰ ਸਕਦੇ ਕੋਈ ਇੱਥੇ ਆ ਜਾਣ ਕਿਉਂਕਿ ਉਹਦਾ ਵੀਜ਼ਾ ਸ਼ੀਜ਼ਾ ਚਾਹੀਦਾ, ਲੇਕਿਨ ਅਸੀਂ ਇੰਨਾ ਕਰ ਸਕਦੇ ਹਾਂ ਕਿ ਜਿਹੜਾ ਨਾ ਉਹਨਾਂ ਦਾ ਪਿੰਡ ਫਾ ਦੀਏ। ਕਿਹ ਗਲੀ ਹੈ ਜੀ ਇੱਧਰ ਜਾਂਦੀ ਹੈ ਪਿੰਡ ਦੇ ਵਿੱਚ ਆ ਗਏ। ਅੱਛਾ ਇਹ ਜੀ ਨੰਗਲੀ ਦੁਆਬਾ ਦਾ ਪਿੰਡ ਤੇ ਇਹ ਜਨਾਬ ਡੇਰਾ ਹੈਗਾ ਸਾਡੇ ਬਜ਼ੁਰਗਾਂ ਦਾ, ਉਸ ਫੈਮਿਲੀ ਦਾ ਜਿਨ੍ਹਾਂ ਦੀਆਂ ਸਹੇਲੀਆਂ ਸਨ ਜੋਗਿੰਦਰ ਕੌਰ ਸਾਹਿਬਾਂ ਦੀਆਂ। ਉਸ ਫੈਮਿਲੀ ਦਾ ਡੇਰਾ ਜੀ। ਦੋਸਤੋ ਮੈਂ ਔਰੰਗਜ਼ੇਬ ਬੇਗ ਔਰ ਇਸ ਵੇਲੇ ਬੈਠਾ ਪਿੰਡ ਦੁਆਬਾ। ਬੇਸਿਕਲੀ ਦੋ ਪਿੰਡ ਨੇ ਨੰਗਲੀ ਦੁਆਬਾ ਇਹਨਾਂ ਨੂੰ ਕਿਹਾ ਜਾਂਦਾ, ਲੇਕਿਨ ਪਿੰਡ ਇਹ ਦੁਆਬਾ ਹੈਗਾ। ਤੇ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਇੱਕ ਬਜ਼ੁਰਗ ਖਾਤੂਨ ਜਿਹੜੀ ਕਿ ਭਾਰਤੀ ਪੰਜਾਬ ਵਿੱਚ ਇਸ ਵੇਲੇ ਇਸ ਪਿੰਡ ਤੋਂ ਚਲੇ ਗਏ ਨੇ ਜਿਨ੍ਹਾਂ ਦਾ ਨਾਮ ਜੋਗਿੰਦਰ ਕੌਰ ਸਾਹਿਬਾ ਸਨ। ਤੇ ਉਹਨਾਂ ਕੁਝ ਨਾਂ ਲਏ ਸਨ ਕਿ ਮੇਰੀਆਂ ਸਹੇਲੀਆਂ ਸਨ ਮੁਸਲਮਾਨਾਂ ਦੀਆਂ ਲੜਕੀਆਂ ਉਸ ਦੌਰ ਦੇ ਵਿੱਚ 1947 ਦੀ ਵੰਡ ਤੋਂ ਪਹਿਲਾਂ ਇਸ ਪਿੰਡ ਦੀਆਂ। ਤੇ ਉਹਨਾਂ ਨਾਲ ਮੈਂ ਬੜਾ ਖੇਡਦੀ ਹੁੰਦੀ ਸਾਂ ਔਰ ਸਾਡੇ ਬੂਹੇ ਦੇ ਅੱਗੇ ਉਹ ਹੁੰਦਾ ਸੀ ਬੇਰੀ ਦਾ ਦਰਖਤ ਵੀ ਅਸੀਂ ਬੇਰ ਖਾਂਦੀਆਂ ਹੁੰਦੀਆਂ ਸਾਂ ਵਿਹੜੇ ਦੇ ਵਿੱਚ। ਤੇ ਸਾਡੇ ਨਾਲ ਬਜ਼ੁਰਗ ਨੇ ਇਹਨਾਂ ਨੂੰ ਥੋੜਾ ਜਿਹਾ ਪੁੱਛਨੇ ਆ ਕਿ ਉਸ ਬਾਰੇ 'ਚ। ਚਾਚਾ ਜੀ ਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਨਾਂ ਜੀ ਤੁਹਾਡਾ? ਮੇਰਾ ਨਾਂ ਗੁਲਾਮ ਹਜ਼ੂਰ ਹੈ। ਤੇ ਤੁਹਾਡੇ ਵਾਲਦ ਸਾਹਿਬ ਦਾ ਨਾਂ? ਗੁਲਾਬਦੀਨ। ਤੇ ਇਹ ਪਿੰਡ ਤੇ ਇਹਦੇ ਲਾਗੇ ਚਾਗੇ ਕਿਹੜੇ ਪਿੰਡ ਨੇ? ਨਗਲੀ ਦੁਆਬਾ, ਫਸੀਪੁਰ, ਚੰਗਵਾਲੀ, ਤਖੀਆ, ਜੱਸਰ, ਅਲੀਆਬਾਦ, ਭਖਾਰੀ ਵਾਲਾ, ਕਿਆਂਪੁਰ, ਧੁਨੀ ਦੇ ਬੜੇ ਪਿੰਡ ਨੇ। ਬੜੇ ਪਿੰਡ ਨੇ ਹੋ ਗਏ। ਅੱਛਾ ਚਾਚਾ ਜੀ ਪਹਿਲਾਂ ਤੇ ਪਿੰਡ ਹੁੰਦਾ ਸੀ ਨਾ ਜ਼ਿਲ੍ਹਾ ਸਿਆਲਕੋਟ ਚੋਂ ਜ਼ਿਲ੍ਹਾ ਨਾਰੋਵਾਲ ਬਣ ਗਿਆ। ਹਾਂਜੀ ਹਾਂਜੀ ਪਹਿਲਾਂ ਜ਼ਿਲ੍ਹਾ ਸਿਆਲਕੋਟ ਉੱਥੇ ਤਰੀਕਾ ਸ਼ਿਕਾ ਜਾਣਾ ਕਿ ਚੰਗੇ ਮਾੜੇ ਕੰਮ ਲਈ ਉੱਥੇ ਜਾਂਦੇ ਸੀ। ਹੁਣ ਤੇ ਨਾਰੋਵਾਲ ਜ਼ਿਲ੍ਹਾ ਬਣੇ ਨੂੰ 10 ਸਾਲ ਜੀ ਹੋ ਗਏ ਨੇ। ਤੇ ਇਹ 2 ਸਾਲ ਤੋਂ ਮਤਲਬ 3 ਸਾਲ ਤੋਂ ਇਹ ਬੀਬੀ ਗੱਲਾਂ ਕਰ ਰਹੀ ਪੁੱਛਦੀ ਦੱਸਦੀ ਕਿ ਮੇਰਾ ਪਿੰਡ ਦੁਆਬਾ ਸੀ। ਆਹੋ ਜਿਹੜੇ ਮੈਂ ਦੱਸਣਾ ਕਿ ਜਿਹੜੀ ਖਤੂਨ ਸਾਹਿਬ ਜੋਗਿੰਦਰ ਕੌਰ ਸਾਹਿਬ ਆ ਇਹਨਾਂ ਨੇ ਦੱਸਿਆ ਤੇ ਇਹਨਾਂ ਨੇ ਕੁਝ ਤੁਸੀਂ ਦੱਸੋ ਇਹਨਾਂ ਦੇ ਬਾਰੇ ਜੀ। ਤੇ ਜਾਂ ਇਹਨਾਂ ਦੇ ਕੁਝ ਖਵਾਤੀਨ ਦੇ ਉਸ ਦੌਰ ਦੀਆਂ ਕੁੜੀਆਂ ਦੇ ਨਾਲ ਹੁਣ ਤੇ ਵੀ ਵਿਚਾਰੀਆਂ ਬਜ਼ੁਰਗ ਹੋਏ ਉਹਨਾਂ ਨੇ। ਉਹ ਇਹਦੇ ਦੌਰ ਦੀਆਂ ਬੇਟੀਆਂ ਜਿਹੜੀਆਂ ਹਾੜੀਆਂ ਭੈਣਾਂ ਸਨ, ਨਜ਼ੀਰਾਂ ਸੀ, ਸ਼ਹੀਦਾਂ ਸੀ, ਸਕੀਨਾ ਸੀ, ਰਸੂਲਾਂ ਸੀ, ਉਹ ਤੇ ਉਹ ਫੌਤ ਹੋ ਗਈਆਂ ਨੇ। ਵੀ ਇਹ ਨਜ਼ੀਰਾਂ ਜਿਹੜੀ ਆ ਹੁਣ ਫੌਤ ਹੋਈ ਹੈ ਸਾਲ ਡੇਢ ਤੋਂ। ਤੇ ਉਹਨਾਂ ਦਾ ਖੇਡਦੀਆਂ ਮਲਦੀਆਂ ਉਹ ਤਾਂ ਛੋਟੀਆਂ ਛੋਟੀਆਂ ਸੀ ਤੇ ਉਹ ਪੈਦਾ ਵੀ ਨਹੀਂ ਸੋ ਹੋਏ। ਅਸੀਂ ਤਾਂ ਸੰਤ 47 ਤੋਂ ਬਾਅਦ ਪੈਦਾ ਹੋਏ, ਅਸੀਂ ਤਾਂ ਉਹ ਵੇਖੀਆਂ ਵੀ ਨਹੀਂ। ਬੀਬੀ ਨੇ ਜਿਹੜਾ ਸਾਡੀ ਭੈਣ ਸਿਆਂ ਜ਼ਾਹਰ ਸਿਆਂ ਵੇਖਣੀ। ਸ਼ਾਦੀ ਉਹਦੀ ਹੋਈ ਫਿਰ ਉਹ ਬਿਮਾਰ ਸੀ ਨਹੀਂ ਸੀ। ਹੋ ਸਕਦਾ ਉਹਦੇ ਦੌਰ 'ਚ ਬਿਮਾਰ ਬਾਅਦ 'ਚ ਬਿਮਾਰ ਰਹੀ ਆ ਤੇ ਬਿਮਾਰੀ ਵੇਖੀ ਆ। ਤੇ ਫਿਰ ਇੱਕ ਹਕੀਮ ਆਖ ਡਾਕਟਰ ਜੀ ਸ਼ਾਦੀ ਕਰ ਦਿਓ ਤੇ ਠੀਕ ਹੋ ਜਾਈ। ਬਸ ਸ਼ਾਦੀ ਕਰਨ ਤੋਂ ਬਾਅਦ ਵੀ ਉਹ ਬਿਮਾਰ ਰਹੀ ਤੇ ਕਾਫੀ ਬੱਚੇ ਉਹਦੇ ਫੌਜ ਵੀ ਹੋ ਗਏ। ਤੇ ਹੁਣ 2 ਬੱਚੇ ਦੇ ਇੱਕ ਬੱਚੀ ਹੈ ਜਿਹੜੀ ਉਹਦੀ ਇੱਕ ਬੱਚੀ ਆ ਸਾਡੇ ਮਤਲਬ ਭਤਰੀਏ ਵੱਲ ਵਿਆਹੀ ਆ। ਤੇ 2 ਬੇਟੇ ਨੇ ਉਹਦੇ, ਇੱਕ ਸਾਡੇ ਵੱਲ ਵਿਆਹਿਆ ਤੇ ਮਤਲਬ ਨਜ਼ੀਰ ਨੂੰ ਜਾਣਦੀ ਆ, ਨਜ਼ੀਰ ਵੱਲ ਵਿਆਹਿਆ। ਤੇ ਇੱਕ ਇਕਬਾਲ ਵੱਲ ਕੁੜੀ ਵਿਆਹੀ ਆ। ਤੇ ਜਿਹੜੀ ਇਹ ਦੂਸਰਾ ਮੁੰਡਾ ਉਹਨਾਂ ਵਿਆਹਿਆ ਉੱਥੇ ਬੱਦੋਮਲੀ। ਤੇ ਅਸੀਂ ਤਾਂ ਐਡਾ ਜਾਣਦੇ ਨਹੀਂ। ਅਸੀਂ ਤਾਂ 2 ਸਾਲ ਤੋਂ ਤੇਰੀ ਬੀਬੀ ਵੀਡੀਓ ਸੁਣ ਰਹੇ ਹਾਂ ਤੇ ਪੁੱਛ ਗਿੱਛ ਤੂੰ ਕਰਨੀ ਸੀ। ਸਾਨੂੰ ਸਾਡੀ ਤਾਂ ਮੁਲਾਕਾਤ ਹੀ ਨਹੀਂ ਹੋਈ। ਨਾ ਅਸੀਂ ਤੈਨੂੰ ਜਾਣਦੇ ਨਾ ਤੂੰ ਸਾਨੂੰ ਜਾਣਦੀ। ਤੂੰ ਤਾਂ ਵੱਡਿਆਂ ਨੂੰ ਜਾਣਦੀ ਆ, ਨਜ਼ੀਰ ਨੂੰ ਜਾਣਦੀ ਆ, ਅਜਮੇਰ ਨੂੰ, ਇਕਬਾਲ ਨੂੰ, ਬਰਕਤ ਨੂੰ, ਇਹਨਾਂ ਨੂੰ ਜਾਣਦੀਆਂ ਗਵਾਂਢਣ ਸਾਂ। ਤੇ ਜ਼ਾਹਰ ਉਦੋਂ ਵੀ ਬੱਚੇ ਹਾਂ, ਤੂੰ ਵੀ ਬੱਚੀ ਸਾਂ। ਤੇ ਹੁਣ ਤੇ ਤੂੰ ਵੀ ਬੂੜੀ ਹੋਏ ਤੇ ਉਹ ਤੇ ਫੌਤ ਹੋ ਗਏ। ਅੱਛਾ ਉਹਦੇ ਨਾਲ ਜਿਹੜੀਆਂ ਸਹੇਲੀਆਂ ਇੱਧਰ ਦੀਆਂ ਨਾਂ ਲੈਂਦੀਆਂ ਉਹ ਸਾਰੀਆਂ ਫੌਤ ਹੋ ਗਈਆਂ ਨੇ? ਸਭ ਫੌਤ ਹੋ ਗਏ। ਉਹਦੇ ਨਾਲ ਦੀ ਕੋਈ ਵੀ ਨਹੀਂ ਰਹੀ ਹੁਣ। ਸਭ ਨਵਾਂ ਹੀ ਪੋਸ਼ ਹੈ, ਪੁਰਾਣਾ ਪੋਸ਼ ਸਭ ਫੌਤ ਹੋ ਗਿਆ। ਤੇ ਚਾਚਾ ਜੀ ਜਿਹੜਾ ਉਹ ਨਾਂ ਲੈਂਦੀ ਸੀ ਉਹ ਬੇਰੀ ਤੇ ਉਹ ਘਰ ਉਹਨਾਂ ਦੇ ਬੇਰੀ ਸ਼ਰੀ ਹਾਲੇ ਹੈ ਕਿ ਨਹੀਂ? ਨਹੀਂ ਉਹ ਤੇ ਮੇਰੀ ਸਾਡੇ ਘਰ ਹੀ ਸੀ ਨਾ। ਸਾਡੇ ਉਹ ਗੁਆਂਢ ਸੀ ਇੱਥੇ ਨਜ਼ੀਰਾਂ ਦੀ ਅਸਲ ਸਹੇਲੀ ਉਹ ਨਜ਼ੀਰਾਂ ਦੀ ਸੀ।
ਨਜ਼ੀਰਾਂ ਦੇ ਖੇਡ ਦੀ ਉੱਥੇ ਬੇਰ-ਸ਼ੇਰ ਖਾਣੇ, ਉੱਥੇ ਉਹਨਾਂ ਸੌਂ ਬਹਿਣ, ਇਕੱਠੇ ਰਹਿਣਾ, ਇਕੱਠਾ ਹੀ ਖਾਣਾ ਪੀਣਾ। ਗੁਆਂਢਣ ਸੀ ਸਾਡੀ ਉਹ। ਬੀਬੀ ਨਜ਼ੀਰਾ ਆਂਦੀ ਸਾਡੀ ਗੁਆਂਢਣ ਸੀ, ਉਹ ਵੀ ਆਂਦੀ ਸਾਡੀ ਗੁਆਂਢ ਸੀ। ਸਹੀ। ਹਾਂਜੀ, ਹੋਰ ਕੋਈ ਗੱਲਬਾਤ ਐਸੀ ਤੇ ਕੋਈ ਤੇ ਨਹੀਂ। ਪੁਰਾਣੇ ਘਰ ਜਿਹੜੇ ਨੇ ਉਹ ਖਤਮ ਹੋ ਗਏ ਨੇ। ਉਹ ਤੇ ਮੁੱਕ ਮੱਕ ਉਹ ਕੱਚੇ ਘਰ ਹੁੰਦੇ ਹਨ, ਉਹ ਤੇ ਕਿਹੜੀ ਪੁੱਛ ਗਏ ਸੀ। ਤੇ ਹੁਣ ਤਾਂ ਦੁਨੀਆ ਬਦਲ ਗਈ। ਸਾਡੇ ਵਕਤ 'ਚ ਕੱਚੇ ਘਰ ਹੁੰਦੇ ਹਨ, ਹੁਣ ਤੇ ਜੀ ਸਮਾਨ ਦੀ ਜ਼ਮੀਨ ਹੀ ਬਦਲ ਗਈ ਹੈ। ਇਹ ਕਿ ਘਰ ਇੱਥੇ ਹਲੇ ਵੀ ਪੁਰਾਣਾ ਹੈਗਾ, ਪਤਾ ਕਿ ਕਿਹੜੇ ਕੋਈ ਸਰਦਾਰ ਦਾ ਸੀ? ਸਰਦਾਰ ਤੇ ਬੜੇ ਆ, ਭਾਗ ਸਿੰਘ ਸੀ, ਸੰਤ ਸਿੰਘ ਸੀ, ਲਾਭ ਸਿੰਘ ਸੀ, ਹੋਰ ਕਿਹੜਾ ਹੈ ਬਾਬੂ? ਆ ਵੜ ਜਾ ਕੇ ਇਸ ਘਰ ਦਾ ਨਹੀਂ ਪਤਾ ਹੈਗਾ ਕਿਹਦਾ ਸੀ? ਇਹ ਘਰ ਉਹਦਾ ਸੀ, ਉਹਨਾਂ ਸਾਡਾ ਸੀ, ਮਤਲਬ ਗੁਲਾਬਦੀਨ ਦਾ। ਗੁਲਾਬਦੀਨ। ਸਾਡੇ ਗੁਆਂਢ ਸਨ ਲਾਭ ਸਿੰਘ, ਸੰਤ ਸਿੰਘ। ਇਹ ਜਿਹੜਾ ਇਹਦੇ ਵੀ ਉਹ ਮਤਲਬ ਸਾਡੇ ਜੋ ਉੱਠ ਕੇ ਗਏ ਨੇ ਨਾ, ਜਿੱਥੇ ਵੀ ਬੈਠੇ ਨੇ ਇਹਦੇ ਸੁਣਿਆ ਕਿ ਉਹ ਪਿੰਡ ਦੁਆਬਾ ਹੀ ਵੱਜਦਾ ਉੱਥੇ, ਕਿ ਅਸੀਂ ਦੁਆਬੇ ਦੇ ਰਹਿਣ ਵਾਲੇ। ਅਤੇ ਦੁਆਬੇ ਦੇ ਵਾਕਈ ਦੁਆਬੇ ਤੁਰ ਤਰ ਗਏ ਨੇ। ਸੰਨ 47 ਤੋਂ ਬਾਅਦ ਕੋਈ ਮੁਲਾਕਾਤ ਹੀ ਹੋਣੀ, ਇੱਕ ਦੋ ਵਾਰੀ। ਸੰਨ 47 ਤੋਂ ਬਾਅਦ ਆਏ ਹਨ, 3 ਬੰਦੇ ਆਏ ਸਨ। ਨਹੀਂ, ਇੱਕੋ ਵਾਰੀ ਮੈਂ ਤਾਂ ਵੇਖੇ ਨੇ। ਸੰਤ ਸਿੰਘ ਆਇਆ ਸੀ, ਲਾਭ ਸਿੰਘ ਆਇਆ ਸੀ, ਅਤੇ ਹੋਰ ਭਾਗ ਸਿੰਘ, ਲਾਭ ਸਿੰਘ, ਭਾਗ ਸਿੰਘ, ਸੰਤ, ਇਹ 3 ਆਏ ਸਨ, ਛੋਟੇ ਛੋਟੇ ਜਿਹੇ। ਉਦੋਂ ਆਏ ਹਨ ਮਤਲਬ 47 ਤੋਂ 8-10 ਸਾਲ ਬਾਅਦ 'ਚ। ਠੀਕ ਹੋ ਗਿਆ। ਉਦੋਂ ਬਾਅਦ ਕੋਈ ਰਾਬਤਾ ਨਹੀਂ ਕਿਸੇ ਨਾਲ ਵੀ। ਅੱਛਾ, ਸਹੀ ਹੈ। ਤੇ ਤੁਹਾਡੇ ਵੀ ਕੋਈ ਰਿਸ਼ਤੇਦਾਰ ਗਏ ਸਨ ਕਿ ਨਹੀਂ, ਕੋਈ ਅਜ਼ੀਜ਼ ਕੋਈ ਇੱਧਰੋਂ? ਨਹੀਂ, ਸਾਡੇ ਅਜ਼ੀਜ਼ ਹੈ ਹੀ ਨਹੀਂ। ਸਾਡਾ ਤੇ ਕੋਈ ਖਾਨਦਾਨ ਸੀ, ਆਪਣਾ ਹੀ ਘਰ ਸੀ। ਸਹੀ ਹੈ। ਤਾਇਆ ਸਾਡਾ ਇੱਧਰ ਹੀ ਫੌਤ ਹੋ ਗਿਆ ਸੀ, ਜਿਹਨੂੰ ਮਤਲਬ ਉਹਨੂੰ ਪਤਾ ਹੋਣਾ ਜਿਹੜੀ ਜੋਗਿੰਦਰ ਕੌਰ ਨੂੰ, ਕਿ ਉਹਨੂੰ ਉਤਲੇ ਮਹੱਲੇ ਇੱਕ ਬਾਲੋ ਕੱਢ ਕੇ ਆਉਂਦੀ ਸੀ ਸਿੱਖਾਂ ਦੀ। ਅੱਛਾ। ਉਹ ਵਸਾਈ ਸੀ ਅਤੇ ਉਹਦੇ 2 ਬੇਟੇ ਸਨ। ਉਹ ਇੱਥੇ ਹੀ ਕਤਲ ਹੋ ਗਿਆ ਬਾਊ, ਅਤੇ ਉਹਦੇ ਬੇਟੇ ਹਨ। ਅਤੇ ਤਾਇਆ ਸਾਡਾ ਚਾਚਾ ਪਿਓ ਗੁਲਾਬਦੀਨ ਆਖਣ ਲੱਗਾ, ਧੀਏ ਤੂੰ ਇੱਥੇ ਰਹੋ, ਤੇਰੇ ਬੱਚੇ ਨੇ 2 ਅਤੇ ਨਾ ਖੜ, ਤੂੰ ਹੀ ਰਹੋ ਇੱਥੇ, ਤੂੰ ਜਾਣਾ ਅਤੇ ਸਾਡੇ ਭਤੀਏ ਛੱਡ ਜਾ। ਉਹ ਆਖਣ ਲੱਗੀ ਮੈਂ ਆਪਣੇ ਬੇਟੇ ਨਹੀਂ ਛੱਡ ਕੇ ਜਾਣਾ, ਮੈਂ ਨਾਲ ਹੀ ਲੈ। ਤੋਂ ਬਾਅਦ ਸੁਣਿਆ ਉਹ ਬੜੇ ਪੜ੍ਹੇ ਲਿਖੇ, ਕੋਈ ਡਾਕਟਰ ਹੈ, ਕੋਈ ਮੇਜਰ। ਮੁਸਲਮਾਨ ਹੋਏ ਸੀ ਕਿ ਸਿੱਖੀ ਸੀ? ਨਹੀਂ, ਫਿਰ ਮੁਸਲਮਾਨ ਹੋਈ। ਸਾਡੇ ਪਿਓ ਤਾਏ ਨਾਲ ਸ਼ਾਦੀ ਹੋ ਗਈ, ਫਿਰ ਮੁਸਲਮਾਨ ਹੋਈ। ਉਧਰੋਂ ਚਲੀ ਗਏ ਲੈ ਕੇ ਬੱਚੇ? ਲੈ ਕੇ ਤੁਰ ਗਈ। ਫਿਰ ਉਹਨਾਂ ਨਾਲ ਰਲ ਗਈ ਮਾਪਿਆਂ ਨਾਲ ਹੀ ਕੇ। ਆਹੋ, ਸਾਰੀ ਬਾਤ ਹੈ। ਨਾਲੇ ਔਰਤ ਦੀ ਕੀ ਜ਼ਾਤ, ਜਿਹਨੇ ਉਧਰ ਗਈ ਉਹਦੀ ਉਧਰ ਹੀ ਗਈ। ਸਾਹੀਵਾਲ ਗਈ ਤੇ ਸਹਿਣ ਹੋ ਗਈ, ਮੁਸਲਮਾਨ ਹੋ ਗਈ ਤੇ ਮੁਸਲਮਾਨ ਹੋ ਗਈ। ਉਹਨੇ ਇਹ ਗੱਲ ਸੀ। ਸਹੀ ਹੈ। ਤੇ ਹੁਣ ਬੇਰੀ ਸ਼ੇਰੀ ਕੋਈ ਨਹੀਂ ਹੈਗੀ? ਨਹੀਂ, ਬੇਰੀ ਅੱਜ ਦੀ ਖਤਮ ਹੋ ਗਈ। ਬਹੁਤ ਪੁਰਾਣੀਆਂ ਗੱਲਾਂ ਨੇ, ਤੇ ਸਾਨੂੰ ਹੀ ਪਤਾ, ਹੁਣ ਸਾਡੇ ਅੱਗੇ ਕਿਸੇ ਨੂੰ ਨਹੀਂ ਪਤਾ। ਅਸੀਂ ਜਾਣਦੇ, ਜਿਹੜਾ ਅਸੀਂ, ਮੈਂ ਤੋਂ ਵੱਡਾ ਇੱਕ ਭਰਾ ਵੈ, ਇੱਕ ਤਾਂ ਹੁਣ ਨੂੰ ਅਜਮੇਰ ਸੀ, ਉਹਨੂੰ ਵੀ ਜਾਣਦੀ। ਹੁਣ ਸਾਲ ਕੁ ਹੋਇਆ ਫੌਤ ਹੋਏ ਨੂੰ। ਅਤੇ ਮੇਰੇ ਤੋਂ ਇੱਕ ਵੱਡਾ ਸਦੀਕ ਹੈ, ਉਹ ਤਾਂ ਹੈ ਲਈਏ, ਜਿਹੜੇ ਮਰਬੇ ਜ਼ਮੀਨ ਨਹੀਂ ਲਈ ਉੱਥੇ ਹੁੰਦੇ ਨੇ, ਅਸੀਂ ਇੱਥੇ ਹੁੰਦੇ। ਉਹ ਮੈਂ ਆਂਦਾ ਹਾਂ ਸਦੀਕ ਨੂੰ ਆਏਗਾ ਅਤੇ ਕਿਤੇ ਤੇਰੀ ਗੱਲਬਾਤ ਕਰਵਾਵਾਂਗੇ। ਗੱਲਬਾਤ ਕਿਸ ਤਰ੍ਹਾਂ ਕਰਵਾਉਣੀ ਸੀ? ਕੋਈ ਨੰਬਰ ਨਹੀਂ, ਕੋਈ ਵੀਡੀਓ ਨਹੀਂ, ਕੋਈ ਗੱਲ ਨਹੀਂ ਬਾਤ। ਮੈਂ ਚੱਲਾਂਗੇ ਗੁਰਦੁਆਰੇ। ਆਹੋ, ਇੱਥੇ ਆ ਜਾਣ। ਉੱਥੇ ਕੋਈ ਮਿਲੇਗਾ ਤਾਂ ਉਹਨੂੰ ਪੁੱਛਾਂਗੇ ਬਈ ਤੁਸੀਂ ਕਿੱਥੋਂ ਦੇ ਰਹਿਣ ਵੇ, ਫਲਾਣੇ ਜਾਣਦੇ ਹੋ ਨਹੀਂ? ਇਹ ਸੁਣਦੇ ਦੁਆਬਾ ਪਿੰਡ ਉੱਥੇ ਵੱਜਦਾ ਹੈ। ਅਤੇ ਮੈਂ ਉਹਨੂੰ ਪੁੱਛਾਂ ਬਈ ਤੁਸੀਂ ਕਿਹੜੇ ਥਾਂ ਦੇ ਰਹਿਣ ਵੇ? ਉੱਥੇ ਸਾਨੂੰ ਕਿਸੇ ਕੀ ਫੜ ਲਿਆ, ਕਿਹੜੀ ਗਲਤ ਗੱਲਾਂ ਕਰਦੀਆਂ ਕੋਈ ਕਰਵਾ। ਤੇ ਬੀਬੀ ਨੇ ਫਿਰ ਰਾਬਤਾ ਹੋਇਆ ਜੋਗਿੰਦਰ ਕੌਰ ਸਾਹਿਬਾਂ ਨਾਲ ਕਿ ਨਹੀਂ? ਨਹੀਂ, ਇਹ ਤੱਕ ਨਹੀਂ ਹੋਇਆ। ਅੱਛਾ। ਆ ਵੀਡੀਓ ਸੁਣਦੇ 3 ਸਾਲ ਤੋਂ ਸੁਣਦੇ ਆ। ਚਲੋ ਜੀ, ਜੇ ਤੇ ਉਹ ਜ਼ਿੰਦਾ ਹੋਈਆਂ ਤੇ ਫਿਰ ਦੋਸਤੋ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦਾ ਵੀ ਰਾਬਤਾ ਹੋ ਜਾਏ। ਬਜ਼ੁਰਗ ਨੇ ਉਹ ਜਿਹੜੀ ਜੋਗਿੰਦਰ ਕੌਰ ਸਾਹਿਬਾਂ ਨਾਂ ਲੈਂਦੇ ਸਨ, ਜਿਹੜੀਆਂ ਖਵਾਤੀਨ ਦੇ, ਉਹ ਇਹਨਾਂ ਦੀਆਂ ਭੈਣਾਂ ਸਨ, ਇਹਨਾਂ ਦਾ ਹੀ ਸਾਰਾ ਖਾਨਦਾਨ ਸੀ ਜਿਨ੍ਹਾਂ ਦੇ ਉਹ ਨਾਂ ਲਿਆ। ਲਓ ਜੀ ਦੋਸਤੋ, ਨੰਗਲੀ ਦੁਆਬਾ ਦੇ ਉੱਤੋਂ ਸਾਡੇ ਨਾਲ ਬਜ਼ੁਰਗ ਸਨ, ਉਹਨਾਂ ਬੜੀਆਂ ਅੱਛੀਆਂ ਜੋ ਕੁਛ ਉਹਨਾਂ ਨੂੰ ਵੱਡਿਆਂ ਨੇ ਦੱਸਿਆ ਜਾਂ ਉਹਨਾਂ ਨੂੰ ਇਨਫੋਰਮੇਸ਼ਨ ਸੀ, ਉਹਨਾਂ ਸਾਡੇ ਨਾਲ ਸ਼ੇਅਰ ਕੀਤੀ। ਤੇ ਉਹਨਾਂ ਨੇ ਕਿਹਾ ਜੀ ਕਿ ਜੋਗਿੰਦਰ ਕੌਰ ਸਾਹਿਬ ਅਗਰ ਜ਼ਿੰਦਾ ਨੇ ਤੇ ਉਹ ਇੱਥੇ ਕਰਤਾਰਪੁਰ ਸਾਹਿਬ ਆਉਣ ਕੋਰੀਡੋਰ ਦੇ ਜ਼ਰੀਏ ਰਸਤੇ, ਤੇ ਅਸੀਂ ਉਹਨਾਂ ਨੂੰ ਮਿਲਾਂਗੇ ਜੀ। ਤੇ ਸਾਡੀਆਂ ਭੈਣਾਂ ਸਨ, ਜਿਹੜੀਆਂ ਉਹਨਾਂ ਦੀਆਂ ਸਹੇਲੀਆਂ ਸਨ, ਤੇ ਸਾਡੇ ਨਾਲ ਗੱਲਾਂ ਕਰਨ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਆਪਣੀਆਂ ਉਹ ਜਿਹੜੀਆਂ ਨਜ਼ੀਰਾਂ, ਸ਼ਰੀਫਾਂ ਤੇ ਦੂਸਰੀਆਂ ਜਿਹੜੀਆਂ ਸਾਡੀਆਂ ਬਜ਼ੁਰਗ ਸਨ, ਜਿਹੜੇ ਹੁਣ ਫੌਤ ਹੋ ਚੁੱਕੇ ਨੇ, ਰਸੂਲਾਂ, ਸਕੀਨਾਂ, ਸਾਰੀਆਂ ਇਹਨਾਂ ਦੇ ਜਿਹੜੇ ਨਾ ਇਹਨਾਂ ਦਾ ਖਾਨਦਾਨ ਹੈ ਜਿਹਦਾ ਬੀਬੀ ਹੋਰਾਂ ਨੇ ਜ਼ਿਕਰ ਕੀਤਾ। ਤੇ ਅਗਰ ਉਹ ਇੱਥੇ ਕੋਰੀਡੋਰ ਆਉਣ ਤੇ ਅਸੀਂ ਜਨਾਬ ਇਹਨਾਂ ਬਜ਼ੁਰਗਾਂ ਨੂੰ ਲੈ ਕੇ ਆਵਾਂਗੇ, ਤੇ ਉੱਥੇ ਫਿਰ ਜਿਹੜਾ ਨਾ ਪੁਰਾਣੀਆਂ ਯਾਦਾਂ ਸ਼ੇਅਰ ਕਰ ਸਕਦੇ ਨੇ। ਤੇ ਇਹ ਅਸੀਂ ਨੰਗਲੀ ਦੁਆਬੇ ਤੋਂ ਵੀਡੀਓ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।